ਸੋ ਸੁਖਬੀਰ ਜੀ, ਹਰ ਇੱਕ ਦੇ ਜ਼ੁਬਾਨ ਤੇ ਬੋਲਣਾ ਤੇ ਇੱਕ ਹੀ ਸਵਾਲ ਆ ਵੀ ਰੀਅਲ ਏਸਟੇਟ ਦੀ ਮਾਰਕੀਟ ਕਿੱਦਾਂ ਦੀ ਜਿਹੜੀ ਇਸ ਟਾਈਮ ਚੱਲ ਰਹੀ ਆ? ਇਹ ਸਲੋ ਡਾਊਨ ਆ ਰਿਹਾ ਆ, ਕੁਛ ਕੂਲ ਡਾਊਨ ਹੋ ਰਿਹਾ ਆ? ਕੀ ਸਥਿਤੀ ਆ, ਕਿਸ ਨਜ਼ਰੀਏ ਨਾਲ ਆਪਾਂ ਦੇਖਦੇ ਹਾਂ ਉਹਨੂੰ ਹੁਣ? ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਇਸ ਵੇਲੇ ਜਿਹੜੀ ਸਪੈਸ਼ਲੀ ਰੈਜ਼ੀਡੈਂਸ਼ੀਅਲ ਮਾਰਕੀਟ ਆ, ਹਾਊਸਿੰਗ ਮਾਰਕੀਟ, ਉਹਦੇ ਵਿੱਚ ਕਹਿ ਲਓ ਬਹੁਤ ਸਲੋ ਡਾਊਨ ਹੋਇਆ ਵਾ। ਉਹਦਾ ਸਭ ਤੋਂ ਵੱਡਾ ਰੀਜ਼ਨ ਆ ਕਿ ਜਿਹੜੇ ਇੰਟਰਸਟ ਰੇਟ ਆ ਉਹ ਕਾਫੀ ਜਿਹੜੇ ਵੱਧ ਗਏ ਆ ਤੇ ਉਹਦੇ ਨਾਲ ਕੀ ਹੋ ਰਿਹਾ ਵਾ ਕਿ ਜਿਹੜੀ ਰੀਫਾਈਨੈਂਸਿੰਗ ਸੀਗੀ ਉਹ ਬਿਲਕੁਲ ਹੀ ਆਲਮੋਸਟ ਜ਼ੀਰੋ ਦੇ ਲਾਗੇ ਛਾਗੇ ਪਹੁੰਚ ਗਈ, ਬਹੁਤ ਘੱਟ ਆ। ਤੇ ਨਾਲ ਦੀ ਨਾਲ ਜਿਹੜੀ ਮਾਰਕੀਟ ਆ ਘਰ ਵਿਕਣੇ ਜਾਂ ਕਹਿ ਲਓ ਖਰੀਦਣੇ, ਉਹਨੂੰ ਵੀ ਕਾਫੀ ਜਿਹੜਾ ਫਰਕ ਪਿਆ ਵਾ ਕਿ ਉਹਦੇ ਵਿੱਚ ਵੀ ਸਲੋ ਡਾਊਨ ਕਾਫੀ ਆ ਗਿਆ। ਜੀ ਜੀ। ਸੋ ਇੰਟਰਸਟ ਸੁਖਵੀਰ ਜੀ, ਇਹ ਜ਼ਰੂਰ ਆ ਵੀ ਜਿਹੜੇ ਬਹੁਤ ਸਾਰੇ ਫਲਿੱਪਰਸ ਆ ਜਿਹੜੇ ਪਹਿਲਾਂ ਘਰ ਖਰੀਦ ਲੈਂਦੇ ਸੀ ਤੇ ਉਹਨਾਂ ਨੂੰ ਫਿਕਸ ਕਰਕੇ ਵੇਚਦੇ ਸੀ, ਉਹ ਵੀ ਕਾਫੀ ਸਟਾਪ ਹੋਇਆ। ਇਹਦੇ ਨਾਲ ਹਜੇ ਤੱਕ ਜਿਹੜੇ ਲੋਕਾਂ ਨੇ ਨਹੀਂ ਘਰ ਖਰੀਦੇ ਉਹ ਹੁਣ ਸੋਚ ਰਹੇ ਵੀ ਸ਼ਾਇਦ ਸਾਨੂੰ ਮੂਹਰੇ ਮੌਕਾ ਮਿਲ ਜਾਏ। ਤੇ ਮੈਂ ਇਹ ਵੀ ਦੇਖ ਰਿਹਾ ਸੀ ਵੀ ਤੁਹਾਡੇ ਏਰੀਏ, ਫਰਿਜ਼ਨੋ ਏਰੀਏ ਦੇ ਵਿੱਚ ਕਈ ਜਿਹੜੀਆਂ ਨਵੀਆਂ ਕੰਸਟਰਕਸ਼ਨ ਜਿੱਥੇ ਹੋ ਰਹੀ ਆ, ਉਹਨਾਂ ਨੇ ਕੁਝ ਪ੍ਰਾਈਸਾਂ ਕੀਮਤਾਂ ਘਟਾਈਆਂ ਵੀ ਆ, 10-10 15-15 ਹਜ਼ਾਰ ਡਾਲਰ। ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਮੈਂ ਨਾਲ ਦੀ ਨਾਲ ਸਰੋਤਿਆਂ ਨੂੰ ਇਹ ਜ਼ਰੂਰ ਐਜੂਕੇਟ ਕਰਨਾ ਚਾਹੁੰਦਾ ਕਿ ਵੀ ਦੇਖੋ, ਜੇ ਕਿਸੇ ਨੇ ਘਰ ਲੈਣਾ ਵਾ ਤੇ ਉਹਨਾਂ ਦਾ ਉਹ ਅਪਾਰਟਮੈਂਟ ਵਿੱਚ ਰਹਿ ਰਹੇ ਸੀ ਜਾਂ ਉਹਨਾਂ ਦਾ ਸੁਪਨਾ ਵਾ ਵੀ ਅਸੀਂ ਘਰ ਆਪਣਾ ਲੈਣਾ, ਹਜੇ ਵੀ ਮੌਕਾ ਜਿਹੜਾ ਵਾ ਉਹ ਸਹੀ ਆ, ਟਾਈਮ ਜਿਹੜਾ ਉਹ ਖੁੰਝਿਆ ਨਹੀਂਗਾ। ਜੇ ਤੁਹਾਡੀ ਇਨਕਮ ਵਧੀਆ ਵਾ ਤੇ ਤੁਸੀਂ ਕੁਆਲੀਫਾਈ ਕਰ ਰਹੇ ਹੋ ਮੰਨ ਲਓ ਲੋਨ ਲੈਣ ਨੂੰ, ਤੇ ਕੋਈ ਵੀ ਏਡੀ ਡਰਨ ਦੀ ਲੋੜ ਨਹੀਂ ਗੀ। ਉਹਦਾ ਰੀਜ਼ਨ ਇੱਕ ਇਹ ਆ ਸਭ ਤੋਂ ਵੱਡਾ ਕਿ ਜੇ ਮੰਨ ਲਓ ਤੁਸੀਂ 5.5% ਜਾਂ 5% ਦੇ ਘਰ ਲੈ ਵੀ ਲੈਂਦੇ ਆ, ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਪੈਣਾ ਕਿ ਤੁਸੀਂ ਰੈਂਟ ਜਿਹੜਾ ਵਾ ਉਹ ਕਾਫੀ ਦੇ ਰਹੇ ਆ। ਹੁਣ ਜੇ ਤੁਹਾਡੇ ਏਰੀਆ 'ਚ ਵੇਖੀਏ ਤੇ ਰੈਂਟ ਮਿਲਦਾ 3000 ਦੇ ਲਾਗੇ ਛਾਗੇ ਹੋਣਾ ਵਾ 2 ਬੈਡਰੂਮ ਦਾ ਜਾਂ ਜ਼ਿਆਦਾ। ਸਾਡੇ ਇੱਥੇ 2000 ਜਾਂ 1800 ਡਾਲਰ ਆ। ਤੁਹਾਡੀ ਉਹ ਜਿਹੜੀ ਕਿਸ਼ਤ ਆ ਉਹ ਉਧਰ ਘਰ ਵੱਲ ਨੂੰ ਜਾਊਗੀ, ਤੁਹਾਡੀ ਐਕੁਇਟੀ ਬਿਲਡ ਹੋਣੀ ਆ। ਦੂਜਾ ਕੀ ਆ ਕਿ ਦੇਖੋ, ਆਪਾਂ ਸਾਰੇ ਦੇਖਿਆ ਹੋਇਆ ਕਿ ਸਵਿੰਗਸ ਆਉਂਦੀਆਂ ਵਾ, ਹੋਰ 2 ਸਾਲ 2.5 ਸਾਲ ਨੂੰ ਇੰਟਰਸਟ ਰੇਟ ਫਿਰ ਡਿੱਗਣੇ ਆ, ਹਨਾ। ਮੈਂ ਕੋਈ ਟਾਈਮ ਨਹੀਂ ਦੇ ਸਕਦਾ, ਪਰ ਡਿੱਗਣੇ ਹੀ ਡਿੱਗਣੇ ਆ। ਤੁਸੀਂ ਉਦੋਂ ਰੀਫਾਈਨੈਂਸ ਕਰਾ ਲਓ। ਪਰ ਇਹਦੇ ਚ ਕੀ ਕੀਤਾ ਤੁਸੀਂ ਕਿ ਇੱਕ ਅਪਾਰਟਮੈਂਟ ਛੱਡ ਕੇ ਆਪਣਾ ਜਿਹੜਾ ਤੁਹਾਡਾ ਸੁਪਨਾ ਸੀਗਾ, ਤੁਹਾਡੀ ਇਨਕਮ ਇਸ ਵੇਲੇ ਵਧੀਆ ਵਾ, ਤੁਸੀਂ ਕੁਆਲੀਫਾਈ ਕਰ ਰਹੇ ਆ। ਜੇ 2 ਸਾਲ ਤੁਸੀਂ ਇੰਟਰਸਟ ਰੇਟ ਜ਼ਿਆਦਾ ਦੇ ਵੀ ਦਿੱਤਾ, ਪਰ ਇਹ ਦੇਖੋ ਕਿ ਕਿੰਨੀ ਐਕੁਇਟੀ ਜਿਹੜੀ ਤੁਸੀਂ ਉਹ ਬਿਲਡ ਕਰ ਲਈ ਐਜ਼ ਕੰਪੇਅਰ ਟੂ ਜੇ ਤੁਸੀਂ ਅਪਾਰਟਮੈਂਟ 'ਚ ਵੀ ਰਹਿੰਦੇ ਆ ਤੇ ਉੱਥੇ ਤੁਸੀਂ ਕੁਛ ਵੀ ਨਹੀਂ, ਇਹ ਪਹਿਲਾ ਘਰ ਮੰਨ ਲਓ ਲੈ ਰਹੇ। ਦੂਜਾ, ਤੁਹਾਡੇ ਬੱਚਿਆਂ ਦਾ ਸੁਪਨਾ, ਤੁਹਾਡਾ ਸੁਪਨਾ, ਉਹਨੂੰ ਤੁਸੀਂ ਪੂਰਾ ਕਰ ਰਹੇ ਆ। ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਹਾਂ, ਇੰਟਰਸਟ ਰੇਟ ਵਧ ਰਹੇ ਆ, ਵਧਣੇ ਵੀ ਆ ਹੋਰ 2-3 ਵਾਰੀ ਜਿਵੇਂ ਫੈਡਰਲ ਰਿਜ਼ਰਵ ਕਹਿ ਰਹੀ ਆ। ਪਰ ਜੇ ਤੁਹਾਡਾ ਮੰਨ ਲਓ ਸੁਪਨਾ ਵਾ ਤੇ ਮਸਟ ਕਰ ਲੈਣਾ ਚਾਹੀਦਾ ਵਾ। ਇਸ ਜਿਹੜੀ ਮੈਂ ਗੱਲ ਕਹਿ ਰਿਹਾ ਇਹਨੂੰ ਜ਼ਰੂਰ ਵੇਖਣਾ ਚਾਹੀਦਾ ਵਾ ਕਿ 2 ਸਾਲ ਤਾਈਂ ਤੁਸੀਂ ਰੀਫਾਈਨੈਂਸ ਕਰਾ ਸਕਦੇ। ਕੋਈ ਏਦਾਂ ਨਹੀਂ ਹੈ ਕਿ ਜੇ 6% ਜਾਂ 5.5% ਇੰਟਰਸਟ ਰੇਟ ਮਿਲਦਾ ਤੇ 30 ਸਾਲ ਲਈ ਤੁਸੀਂ ਵੱਧ ਜਾਣਾ ਵਿੱਚ। ਜੀ। ਸੋ ਬਿਲਕੁਲ ਇਹ ਐਜੂਕੇਸ਼ਨ ਚਲੋ ਇੱਕ ਚੰਗੀ ਚੀਜ਼ ਹੈ, ਇਸ ਦੇ ਬਾਰੇ ਪਤਾ ਲੱਗਦਾ। ਬੰਦਾ ਸੁਖਬੀਰ ਜੀ ਇਹ ਵੀ ਸੋਚਦਾ ਕਿ ਬੰਦਾ ਇੱਕ ਵਾਰੀ ਰੀਫਾਈਨੈਂਸ ਕਰਾ ਸਕਦਾ ਜਾਂ ਜਦੋਂ ਵੀ ਇੰਟਰਸਟ ਰੇਟ ਘਟਦੇ ਬੰਦਾ ਹਰ ਵਾਰੀ ਰੀਫਾਈਨੈਂਸ ਕਰਾ ਸਕਦਾ? ਹਾਂਜੀ, ਦੇਖੋ, ਹਰ ਵਾਰੀ ਉਹਦਾ ਸਿੱਧਾ ਜਿਹਾ ਜਵਾਬ ਹੈ ਕਿ ਜਦੋਂ ਮਰਜ਼ੀ, ਜਿੰਨੀ ਮਰਜ਼ੀ ਤੁਸੀਂ ਰੀਫਾਈਨੈਂਸ ਕਰਾ ਸਕਦੇ ਹੋ। ਪਰ ਉਦੋਂ ਫਿਰ ਕੀ ਵੇਖਣਾ ਚਾਹੀਦਾ ਤੁਹਾਨੂੰ? ਵੇਖਣਾ ਚਾਹੀਦਾ ਵੀ ਮੇਰਾ ਖਰਚਾ ਕੀ ਹੋ ਰਿਹਾ, ਕਿਉਂਕਿ ਜਦੋਂ ਰੀਫਾਈਨੈਂਸ ਕਰਾਓਗੇ ਤੇ ਖਰਚਾ ਹੋਣਾ। ਫਿਰ ਤੁਸੀਂ ਉਹ ਲੋਨ ਆਫਿਸਰ ਨਾਲ ਬਹਿ ਕੇ ਗੱਲ ਕਰ ਸਕਦੇ ਹੋ ਕਿ ਓਕੇ, ਜੇ ਮੇਰਾ ਖਰਚਾ ਮੰਨ ਲਓ 5000 ਹੋ ਰਿਹਾ, ਮੈਂ ਕਿੰਨੇ ਚਿਰ 'ਚ ਇਹਨੂੰ ਰੀਕੂਪ ਕਰ ਲਊਂਗਾ। ਸੋ ਇਹ ਚੀਜ਼ਾਂ ਉਦੋਂ ਤੁਸੀਂ ਆਪਣੇ ਲੋਨ ਆਫਿਸਰ ਨਾਲ ਬਹਿ ਕੇ ਗੱਲ ਕਰ ਸਕਦੇ ਹੋ। ਜੇ ਤੁਹਾਨੂੰ ਉਹ ਇਕੁਏਸ਼ਨ ਵਿੱਚ ਲੱਗਦਾ ਕਿ ਹਾਂ, ਮੈਂ ਜੇ 5000 ਖਰਚਾ ਹੋ ਰਿਹਾ ਪਰ ਲੌਂਗ ਰਨ 'ਚ ਮੈਂ 80000 ਡਾਲਰ ਬਚਾ ਰਿਹਾ, ਤੇ ਫਿਰ ਉਹ ਉਸ ਹਿਸਾਬ ਦੇ ਨਾਲ ਤੁਸੀਂ ਆਪਣੇ ਜਿਹੜੀ ਉਹ ਮੈਥਮੈਟਿਕਸ ਦੇ ਹਿਸਾਬ ਨਾਲ ਕਰਾ ਸਕਦੇ ਹਾਂ। ਜੀ ਜੀ, ਬਿਲਕੁਲ ਜੀ। ਸੋ ਇਹ ਵੀ ਸੁਖਬੀਰ ਜੀ, ਮੈਂ 3 ਰਿਸੈਸ਼ਨ ਦੇਖੇ ਆ ਪਿਛਲੇ USA ਦੇ ਵਿੱਚ। ਬਹੁਤ ਵਾਰ ਲੋਕ ਇਹ ਵੀ ਸੋਚਦੇ ਰਹਿੰਦੇ ਆ, ਆਪਾਂ ਵੀ ਖਬਰਾਂ ਬਹੁਤ ਦਿੰਦੇ ਆ, ਫਿਰ ਉਹ ਕਹਿੰਦੇ ਵੀ ਦੋਨੋਂ ਪਾਸੇ ਚੱਲਦੇ ਆ। ਦੋਨੋਂ ਪਾਸੇ ਦਾ ਮਤਲਬ ਮੇਰਾ ਇਹ ਆ ਵੀ ਜਦੋਂ ਰਿਸੈਸ਼ਨ ਹੁੰਦਾ ਆ, ਨੈਚੁਰਲੀ ਘਰਾਂ ਦੀਆਂ ਪ੍ਰਾਈਸਾਂ ਘਟ ਜਾਂਦੀਆਂ, ਪਰ ਬਹੁਤ ਵਾਰੀ ਬੰਦੇ ਲੇ ਆਫ ਹੋ ਜਾਂਦੇ ਆ। ਜਿਹੜੇ ਸੈਲਫ ਇੰਪਲਾਇਡ ਹੁੰਦੇ ਆ ਉਹਨਾਂ ਦਾ ਜਿਹੜੀ ਇਨਕਮ ਘਟ ਜਾਂਦੀ ਆ, ਫਿਰ ਉਹ ਲੋਨ ਲਈ ਨਹੀਂ ਕੁਆਲੀਫਾਈ ਕਰਦੇ। ਅੱਜ ਦੀ ਡੇਟ 'ਚ ਇਹ ਆ ਵੀ ਜਿਹੜੀ ਜੌਬ ਮਾਰਕੀਟ ਬੜੀ ਸਟਰੋਂਗ ਆ, ਸਾਰਿਆਂ ਦੇ ਕੋਲ ਜੌਬਸ ਹੈਗੀਆਂ, ਸਾਰਿਆਂ ਦੀ ਕੋਈ ਟਰੱਕਿੰਗ 'ਚ ਆ, ਕਿਸੇ ਦੇ ਸਟੋਰ ਆ, ਸੋਹਣੀ ਇਨਕਮ ਬਣਾ ਰਿਹਾ। ਸੋ ਕੁਆਲੀਫਾਈ ਕਰਨਾ ਵੀ ਉਹਨਾਂ ਦੇ ਲਈ ਸੌਖਾ ਹੈਗਾ। ਹਾਂਜੀ, ਬਿਲਕੁਲ ਤੁਹਾਡੀ ਗੱਲ ਜਿਹੜੀ ਹੈ 100% ਸਹੀ ਆ ਕਿ ਤੁਸੀਂ ਇਹ ਵੀ ਵੇਖਣਾ ਕਿ ਅੱਜ ਮੇਰੇ ਕੋਲ ਜੌਬ ਸਟਰੋਂਗ ਆ ਤੇ ਮੈਂ ਕੁਆਲੀਫਾਈ ਕਰ ਰਿਹਾ ਵਾਂ।
ਹੋ ਸਕਦਾ ਵਾ ਕਿ ਰੈਸੈਸ਼ਨ ਆ ਜਾਏ ਤੇ ਘਰ ਪ੍ਰਾਈਸ ਜਿਹੜੇ ਆ ਥੋੜੇ ਘਟ ਜਾਣ ਤੇ ਤੁਸੀਂ ਕੁਆਲੀਫਾਈ ਨਾ ਕਰੋ, ਜਿਵੇਂ ਤੁਸੀਂ ਕਿਹਾ ਵੀ ਲੇ ਆਫਸ ਹੋ ਜਾਂਦੀਆਂ। ਪਰ ਇੱਕ ਗੱਲ ਮੈਂ ਵਿੱਚ ਐਡ ਕਰਨੀ ਚਾਹੁੰਦਾ ਵੀਰ ਜੀ ਕਿ ਬਹੁਤ ਵਾਰੀ ਨਾ ਐਗਜ਼ਾਮਪਲ ਦਿੱਤੀ ਜਾਂਦੀ ਆ 2008 2007 ਜਾਂ 9 ਉਹ ਸਾਲਾਂ ਦੀ, ਕਿ ਦੇਖੋ ਮੈਂ ਵੀ ਉਸ ਚੀਜ਼ ਦਾ ਗਵਾਹ ਵਾਂ ਜੀ ਕਿ ਵੀ ਪ੍ਰਾਈਸ ਜਿਹੜੇ ਆ ਉਹ ਅੱਧੇ ਰਹਿ ਗਏ ਸੀਗੇ, ਕੋਈ ਇਹਦੇ 'ਚ ਸ਼ੱਕ ਨਹੀਂ, ਸ਼ਾਇਦ ਅੱਧ ਚੋਂ ਵੀ ਘਟ ਗਏ ਹੋਣਗੇ। ਪਰ ਉਦੋਂ ਜੋ ਹੋਇਆ ਸੀਗਾ ਉਹ ਬਿਲਕੁਲ ਇੱਕ ਵੱਖਰੀ ਚੀਜ਼ ਹੋਈ ਸੀ, ਬਹੁਤ ਵੱਡੇ ਲੈਵਲ ਦੇ ਉੱਤੇ ਮਾਰਗੇਜ ਫਰਾਡ ਜਿਹੜਾ ਉਹ ਹੋਇਆ ਸੀਗਾ, ਕਿਉਂਕਿ ਰੂਲ ਐਂਡ ਰੈਗੂਲੇਸ਼ਨ ਹੈ ਨਹੀਂ ਸੀ। ਸੋ ਜਦੋਂ ਰੂਲ ਐਂਡ ਰੈਗੂਲੇਸ਼ਨਸ ਨਾ ਹੋਣ ਉਹਦੇ ਨਾਲ ਬਹੁਤ ਕੁਝ ਜਿਹੜਾ ਵਾ ਉਹ ਹੇਰ ਫੇਰ ਹੋ ਜਾਂਦਾ। ਪਰ ਉਦੋਂ ਫਿਰ ਗਵਰਨਮੈਂਟ ਨੇ ਕੀ ਕੀਤਾ, ਹੁਣ ਆਪਾਂ ਸਾਰੇ ਜਾਣਦੇ ਆ ਕਿ ਇੱਥੇ ਗਵਰਨਮੈਂਟ ਕੋਸ਼ਿਸ਼ ਕਰਦੀ ਹੁੰਦੀ ਲੂਪ ਹੋਲਸ ਨੂੰ ਬੰਦ ਕਰਨ ਦੀ। ਸੋ 2011 ਦੇ ਵਿੱਚ ਫੈਡਰਲ ਗਵਰਨਮੈਂਟ ਲਾਅ ਬਣਾਉਂਦੀ ਆ ਜਿਹਨੂੰ ਡਾਡਸ ਐਕਟ ਕਹਿੰਦੇ ਆ। ਉਹਦੇ ਵਿੱਚ ਇਹਨਾਂ ਨੇ ਸਾਰੀਆਂ ਲੂਪ ਹੋਲਸ ਬੰਦ ਕਰ ਦਿੱਤੀਆਂ। ਉਦੋਂ ਤੋਂ ਹੀ ਹੋਂਦ ਵਿੱਚ ਆਇਆ ਕਿ ਜਿਵੇਂ ਸਾਡੇ ਵਰਗੇ ਜਿਹੜੇ ਮਾਰਗੇਜ ਆਫੀਸਰ ਆ, ਲੋਨ ਆਫੀਸਰ, ਉਹਨਾਂ ਨੂੰ ਲਾਇਸੈਂਸ ਲੈਣਾ ਪੈਣਾ ਗਵਰਨਮੈਂਟ ਦੇ ਥਰੂ, ਪਹਿਲਾਂ ਏਦਾਂ ਨਹੀਂ ਸੀਗਾ। ਸੋ ਉਹ ਸਾਰੀਆਂ ਲੂਪ ਹੋਲਸ ਬੰਦ ਹੋ ਗਈਆਂ। ਹੁਣ ਕੀ ਆ ਕਿ ਜੇ ਮੰਨ ਲਓ ਸੈਸ਼ਨ ਵੀ ਆਉਂਦਾ, ਮਾਰਕੀਟ ਡਿੱਗਦੀ ਵੀ ਆ, ਪਰ ਇਹ ਮੈਂ ਪੱਕੇ ਤੌਰ ਤੇ ਆਪਣੇ ਐਕਸਪੀਰੀਅੰਸ ਤੋਂ ਕਹਿ ਸਕਦਾ ਕਿ ਇਦਾਂ ਨਹੀਂ ਹੋਊਗਾ, ਘਰਾਂ ਦੀਆਂ ਪ੍ਰਾਈਸਾਂ ਅੱਧੀਆਂ ਹੋ ਜਾਣਗੀਆਂ। ਹਾਂ ਹੋ ਸਕਦਾ ਵਾ 10% 15% ਸਵਿੰਗ ਥੱਲੇ ਨੂੰ ਆ ਜਾਵੇ, ਹਨਾ 20 ਵੀ ਹੋ ਸਕਦੀ ਆ 15, ਪਰ ਇਵੇਂ ਨਹੀਂ ਹੋਊਗਾ ਕਿ ਬਿਲਕੁਲ ਘਰ ਜਿਹੜੇ ਅੱਧ ਤੇ ਆ ਗਏ ਜਾਂ ਅੱਧ ਤੋਂ ਵੀ ਥੱਲੇ ਚਲੇ ਗਏ, ਅੱਧ ਪੈਨਿਕ ਕ੍ਰੀਏਟ ਹੋ ਗਿਆ। ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਬੰਦ ਕਰ ਦਿੱਤੀਆਂ ਵਾ ਜਦੋਂ ਦਾ ਉਹ ਇਹਨਾਂ ਨੇ ਲਾਅ ਜਿਹੜੇ ਆ ਉਹ ਅਮੈਂਡ ਕੀਤੇ। ਸੋ ਬਿਲਕੁਲ ਐਸਮਾ ਕਿ ਅਫੋਰਡੇਬਿਲਿਟੀ ਦੇ ਉੱਤੇ ਦੇਖੋ ਜੀ, ਜਿੱਦਾਂ ਪਹਿਲਾਂ ਵੀ ਸੁਖਬੀਰ ਹੋਣਾ ਨੇ ਕਿਹਾ ਵੀ ਜਿੰਨੇ ਤੁਸੀਂ ਰੈਂਟ ਦੇ ਉੱਤੇ ਦੇ ਰਹੇ ਆ, ਜੇ ਤੁਹਾਡੀ ਉਨੀ ਹੀ ਮੌਰਗੇਜ ਬਣਦੀ ਆ, ਸੋ ਵਾਈ ਨਾਟ ਕੁਆਲੀਫਾਈ ਕਰਕੇ ਤੁਸੀਂ ਉਸ ਚੀਜ਼ ਦੇ ਵੱਲ ਨੂੰ ਦੇਖੋ। ਇੱਦਾਂ ਆ ਵੀ ਪ੍ਰਾਈਸ ਡਿੱਗਣ ਦੀ ਵੇਟ ਕਰਦੇ ਰਹੇ ਤਾਂ ਫਿਰ ਪਤਾ ਨਹੀਂ ਕਦੋਂ ਤੱਕ ਡਿੱਗਣਾ, ਉਦੋਂ ਤੱਕ ਇੰਟਰਸਟ ਰੇਟ ਜਿੱਦਾਂ ਜ਼ਿਕਰ ਕਰਦੇ ਰਹੇ ਵੀ ਹੋਰ ਜ਼ਿਆਦਾ ਨਾ ਵੱਧ ਜਾਵੇ, ਫਿਰ ਕੁਆਲੀਫਾਈ ਕਰਨਾ ਹੋਰ ਔਖਾ ਹੋ ਜਾਣਾ। ਸੋ ਜਦੋਂ ਮੌਕਾ ਆ ਤਾਂ ਤੁਸੀਂ ਇਸ ਚੀਜ਼ ਨੂੰ ਜਿਹੜਾ ਉਹ ਕਰ ਸਕਦੇ ਆ। ਪਰ ਇਹ ਵੀ ਹਾਂ, ਫੈਸਲਾ ਹੈ ਤੁਹਾਡਾ ਆਪਣਾ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਮੈਥ ਅਲਾਓ ਕਰਦਾ ਹੈ, ਅਫੋਰਡੇਬਿਲਿਟੀ ਤੁਹਾਡੀ ਹੈਗੀ ਆ, ਤਾਂ ਜ਼ਰੂਰ ਤੁਸੀਂ ਇਹ ਕਰੋ। ਮੈਂ ਨਾਲ ਹੀ ਸੁਖਬੀਰ ਜੀ ਇਹ ਪੁੱਛਣਾ ਚਾਹੁੰਦਾ, ਕੀ ਇਹ ਰਾਈਟ ਨਾਓ ਮੌਕਾ ਸਹੀ ਹੈਗਾ ਜਾਂ ਕੀ ਇਹ ਸੇਫ ਆ ਜੇ ਕੋਈ ਇਨਵੈਸਟਮੈਂਟ ਜਾਂ ਕਮਰਸ਼ੀਅਲ ਬਿਜ਼ਨਸ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਹੈ?